ਇਹ ਲਾਹੌਰ ਕਿਉਂ ਨਾ ਜਾਵੇ? ਜ਼ਬਾਨਾਂ ਇੱਕ ਨੇ, ਖਾਣ ਪਾਣ ਇੱਕ ਹੈ, ਸਾਡੀਆਂ ਤਾਂ ਗਾਲਾਂ ਵੀ ਇੱਕ ਨੇ, ਟੌਰ ਟੱਪੇ ਇੱਕ ਨੇ, ਠੀਕ ਹੈ ਕਿ ਨਹੀਂ? ਭਾਵਾਂ ਪੱਜਵੇ ਹੋਣ, ਭਾਵਾਂ ਚੀਮੇ ਹੋਣ, ਜਾਤਾਂ ਗੋਤਰ ਇੱਕ ਨੇ, ਹੈ ਕਿ ਨਹੀਂ? ਕਲਚਰ ਇੱਕ ਹੈ। ਤੇ ਤੁਸੀਂ ਦੇਖੋ ਹੌਸਪਿਟੈਲਿਟੀ ਜਾ ਕੇ ਹੱਥਾਂ ਤੇ ਚੁੱਕਦੇ, ਪਲਕਾਂ ਤੇ ਵਿਛਾਉਂਦੇ। ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹ ਇਦੋਂ ਵੀ ਵੱਡੀ ਹੈ। ਤੁਸੀਂ ਕਿਤੇ ਇਹ ਨਾ ਸੋਚਿਓ ਕਿ ਇਹ ਜਿਹੜਾ ਬਾਰਡਰ ਹੈ, ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨਾ ਹੈ, ਨਹੀਂ, ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਹੈ। ਇਸ ਜਹਾਨ ਦੇ ਪੀਸ ਆਫ ਦਾ ਵਰਲਡ। ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ, ਔਰ ਕਈ ਵਾਰ ਛੋਟੀ ਜੀ ਚਿੰਗਿਆਰੀ ਜੰਗਲ ਜਲਾ ਕੇ ਰੱਖ ਕਰ, ਚੰਗਿਆਰੀਆਂ ਵੱਧਦੀਆਂ ਮਸ਼ਾਲਾਂ ਬਣ ਜਾਂਦੀਆਂ, ਅੱਗ ਵੱਧਦੀ ਹੈ, ਫਿਰ ਲਪਟਾਂ ਚ ਲੈ ਲੈਂਦੀ। ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬਹੁਤੀ ਜੰਗ, ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ, ਮਜ਼ਲੂਮ ਔਰਤਾਂ, ਉਹਨਾਂ ਦੀ ਜਦੋਂ ਮੌਤ ਦੇਖਦਾ, ਛੋਟੇ ਛੋਟੇ ਬੱਚੇ, ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਹੈ? ਪਰ ਕੀ ਜੰਗ ਕੋਈ ਹੱਲ ਹੈ? ਕੀ ਹੱਲ ਕੱਢ ਲਿਆ ਸੀ ਦੱਸੋ? ਹੱਲ ਟੇਬਲ ਤੇ ਹੀ ਨਿਕਲਣਗੇ, ਹੱਲ ਪਿਆਰ ਮੁਹੱਬਤ ਨਾਲ। ਅਜੇ ਵੀ ਇਸ ਲਾਂਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ, ਉਹਨੂੰ ਅਨਲੌਕਡ ਦੇਖਣਾ। ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ, ਇਹ ਓਨਾ ਮਾਨਵਤਾ ਦਾ ਭਲਾ ਕਰ। ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ, ਤੇ ਜੇ ਕੱਢ ਲਈਆਂ ਕੰਧਾਂ, ਇਹਨੂੰ ਸਰਾਵਾਂ ਜਾਂ ਮੈਂ ਨਿੰਦਾ? ਜੇ ਕੱਢ ਲਈਆਂ ਕੰਧਾਂ, ਇਹਨੂੰ ਸਰਾਵਾਂ ਜਾਂ ਮੈਂ ਨਿੰਦਾ? ਪਰ ਯਾਰੋ ਇੱਕ ਗੱਲ ਆਖਣੀ ਮੈਂ ਖਾਸ ਚਾਹੁੰਦਾ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ, ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ। ਤੇ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ, ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਉਹ ਸਾਡਾ ਮੇਲ ਜੋਲ ਰਵੇ ਯਾਰੋ, ਵਧੇ ਵਣਜ ਵਪਾਰ। ਇਹ ਸੁਨੇਹਾ ਭਾਵੇਂ ਇਹ ਉਸ ਪਾਰਸ ਦਾ ਜਿਹਨੂੰ ਛੂੰਹਦਾ ਨਾ, ਉਹਦੇ ਚ ਗੌਰਵ ਦਾ ਸੰਚਾਰ ਕਰ ਦਿੰਦਾ। ਸਿੱਧੂ ਦੀ ਕੀ ਔਕਾਤ ਹੈ? ਤੇ ਰੱਖ ਦਿਨ ਉਸ ਘਰ ਦਾ ਨੌਕਰ, ਚਾਕਰ ਹੈ, ਕੂਕਰ, ਵਫਾਦਾਰੀ। ਖੈਰ ਗੱਲ ਪੂਰੀ ਕਰ ਲੈ। ਮੈਂ ਗੱਲ ਸਮੁੰਦਰ ਦੀ ਕਰਦਾ, ਇਹਨੂੰ ਟੋਬੇ ਚ ਨਾ ਸਿੱਟੀ ਨੂੰ। ਇਹ ਦੋ ਮੁਲਕਾਂ ਦੀ ਗੱਲ ਨਹੀਂ, ਇਹ ਕੁੱਲ ਜਹਾਨ ਦੀ ਗੱਲ ਕਰਦਾ। ਇਹ ਗੱਲ ਸਿਰਫ ਲਾਂਘੇ ਦੀ ਨਹੀਂ, ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ, ਇਹ ਗੱਲ ਤੇ ਕੁੱਲ ਜਹਾਨ ਦੀ। ਇਹ ਉਹ ਮੁਕੱਦਸ ਜਗ੍ਹਾ ਹੈ ਜਿਹਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖੀ। ਸ਼ਤਾਬਦੀਆਂ ਕਿਉਂ? ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ, ਔਰ ਅਖੀਰ ਤੱਕ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰਸ਼ੀਆ, ਯੂਰਪ, ਸਾਰੀਆਂ ਥਾਵਾਂ ਤੇ ਵਪਾਰ ਚੱਲੂ ਸੀ। ਹੁਸ਼ਿਆਰਪੁਰੀਏ ਚਿੱਟੇ ਕੁੜਤੇ ਪਜਾਮੇ ਪਾ ਕੇ ਬਲਕ ਬੁਖਾਰੇ, ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ, ਠੀਕ ਹੈ ਕਿ ਨਹੀਂ? ਉਹ ਜਿਹੜਾ ਸ਼ਬਦ, ਜਿਹੜਾ ਸੁਖ ਛੱਜੂ ਦੇ ਚ ਬਾਰੇ ਨਾ ਬਲਕ ਨਾ ਬੁਖਾਰੇ, ਉੱਥੋਂ ਹੀ ਪਿਆ, ਸਮਝਿਆ ਨਹੀਂ? ਇੱਥੋਂ ਜਾਂਦੇ ਖੜਾਕ ਦੇਣੇ ਇਸਲਾਮੀਆ ਕਾਲਜ, ਹਾਕੀ ਖੇਡ ਕੇ ਸ਼ਾਮ ਨੂੰ ਵਾਪਸ, ਸਮਝਿਆ? ਸਮਝੌਤਾ ਐਕਸਪ੍ਰੈਸ ਚੱਲਦੀ ਸੀ, ਸ਼ੌਂਕਦੀ ਜਾਂਦੀ ਹੁੰਦੀ, ਦਿਲਾਂ ਨੂੰ ਜੋੜਦੀ ਜਾਂਦੀ ਹੁੰਦੀ। ਜੋੜਨ ਵਾਲੇ ਨੂੰ ਮਾਣ, ਤੋੜਨ ਵਾਲੇ ਨੂੰ ਅਪਮਾਨ।
कोई सिक्योरिटी का मामला भाई शनाख्त हुई है पासपोर्ट वाले की, SSP शनाख्त करता है, ठीक है कि नहीं। सवाल ये है कि बाबे का सुनेहा, जोड़न का सुनेहा ते अमन अमान का सुनेहा, प्यार मुहब्बत का सुनेहा, आपसी भाईचारे का सुनेहा। पीस बिगेट्स प्रॉस्पेरिटी। जिथे अमन मान हो उत्थे बिजनेस हो, व्यापार हो, उत्थे छोटा व्यापारी पनपू, उत्थे इकनॉमिक फायदे दे नाल आपसी सांझ पनपू। ये पीपल टू पीपल कॉन्टैक्ट जिहड़ा इस लंघ, ये प्रमाण है कि जबाना एक ने, खान पान एक है। जबाना एक ने, खान पान एक है। साडियां तां गालां भी एक ने, टौ टप्पे एक ने, ठीक है कि नहीं। भावां बाजवे होण, भावां चीमे होण, जातां गोत्र एक ने, है कि नहीं। कल्चर एक है। ते तुसीं देखो हॉस्पिटैलिटी जाके हत्थां ते चुकदे, पलकां ते विछाउंदे। ते मित्र प्यारे, जिहड़ा ट्रेड दा पोटैंशियल है ना, 37 बिलियन $US है। 37 बिलियन, 1 बिलियन च 100 करोड़ आउंदा है। 37 बिलियन $US है। असीं सिर्फ 2 बिलियन $US तक पहुंचे, सिर्फ 2। महाराजा रणजीत सिंह दा जदों राज हुंदा ना, ते अज 18 तो 20 करोड़ आबादी हुंदी, 9 जिले, नॉर्थ वैस्ट फ्रंटियर प्रोविंस, दोहे पंजाब, कराची, सब कुछ विच, समझे कि नहीं। और उस राज दे विच एक फाहा नहीं लग्या, किसी नूं एक फांसी नहीं हुई। ये देखो इदों वड्डा अमन मान दा की पैगाम है। हर धर्म का सम्मान, हर धर्म का सम्मान। काशी विश्वनाथ जाके भी महाराजा रणजीत सिंह 2.5 महीने की सेवा करके सोना चढ़ा के, वो वक्त याद आउंदे आ। ते दूसरी अहम गल जिहड़ी मैं करनी चाहुंदा, वो इदों भी वड्डी है। तुसीं किते ये ना सोचियो कि ये जिहड़ा बार्डर है, इत्थे मैं 2 मुल्कां दी गल ही करना है, नहीं। मैं इस जहान दे पीस दी गल करना है। इस जहान दे पीस ऑफ द वर्ल्ड। अज तुसीं देखो यूक्रेन दी जंग चल रही है रशिया नाल, और कई बार छोटी जी चिंगारी जंगल जला के राख, जंगल जला के राख कर, चिंगारियां वधियां वधियां मशालां बन गई, अग वधदी है, फिर लपटां च ले लेंदे। फिर ईरान और साडे नेबर दे नाल थोड़ी बहुती जंग। फिर फलस्तीन दे विच छोटे छोटे बच्चे, मजलूम औरतां, उन्हां दी जदों मौत देखदा, छोटे छोटे बच्चे, मैं सोचदा कि कल दा जम्मिया जवाक इहदा की कसूर है भाई? कि जंग कोई हल है? की हल कढ लिया सी दसो? हल टेबल ते ही निकलणगे। हल प्यार मुहब्बत नाल, एक कदम अगे वध के एक कदम, हल टेबल ते ही निकलणगे। हल प्यार मुहब्बत नाल, एक कदम अगे वध के एक कदम पिछे हो के निकलणगे। इस करके मैं चाहना, मेरी एक ख्वाहिश है, मेरी ये तमन्ना है कि UNO, यूनाइटेड नेशंस ऑर्गेनाइजेशन, वो तगड़ी होवे। ਉਹ ਸਾਰਿਆਂ ਤੋਂ ਵੱਡੀ ਸਰਕਾਰ, ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ, ਉੱਤੇ ਲੋਕ ਸਭਾ ਦੇ ਵਿੱਚ MPਆਂ ਦੀ, ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ UN ਹੈ, UN, ਯੂਨਾਈਟਿਡ ਨੇਸ਼ਨਸ। ਉਹਨੂੰ ਐਮਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵੀਨ ਕਰਨ ਦੀ ਫॉर ਵਰਲਡ ਪੀਸ। ਇਹੀ ਬਾਬੇ ਨਾਨਕ ਦਾ ਸੀ, ਜਗਤ ਗੁਰੂ ਬਾਬਾ ਨਾਨਕ। ਅਮਨ ਅਮਾਨ, ਕਿਉਂਕਿ ਅਮਨ ਅਮਾਨ ਜਿੱਥੇ ਹੋਏਗਾ, ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ। ਜਦੋਂ ਮੈਂ ਫਲਸਤੀਨ ਨੂੰ ਦੇਖਦਾ, ਜਦੋਂ ਮੈਂ ਬੰਬ ਦੇਖਦਾ, ਅੱਜ ਕੱਲ੍ਹ ਤੇ ਜੰਗਾਂ ਬਾਰਡਰਾਂ ਦੀਆਂ ਥੋੜ੍ਹਾ ਰਹਿ ਗਈਆਂ। ਕਿੱਥੇ ਬੈਠੇ ਆ, ਬਟਨ ਦੱਬਿਆ, ਕਿੱਥੇ ਕੀ, ਕਿੱਧਰੋਂ ਗਈ, ਕਿੱਧਰ ਕੀ ਹੋ ਗਿਆ, ਸਮਝੇ ਨਹੀਂ। ਇਸ ਕਰਕੇ ਇਹ ਸਾਰੀਆਂ ਮੰਗਾਂ ਮੈਂ ਬਾਰੰਬਾਰ ਰੱਖੂੰ, ਹਰ ਥਾਂ ਰੱਖੂੰ। ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ, ਉਹਦੇ ਕਰਕੇ ਅਸੀਂ, ਸਾਡੀ ਕਿਸਮਤ ਤੇ ਤਾਲੇ ਲੱਗ ਗਏ। ਇਹ ਤਾਲੇ ਖੋਲੋ, ਅਨਲੌਕ ਦਿਸ ਪੋਟੈਂਸ਼ੀਅਲ। ਜੇ ਕਰਾਚੀ ਬੰਬੇ ਖੁੱਲਾ
ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22,000 ਕਿਲੋਮੀਟਰ 2200 ਕਿਲੋਮੀਟਰ ਮੁੰਦਰਾ ਪੋਰਟ ਤੇ ਕਿਉਂ ਟਿਕੇ ਮੁੰਦਰਾ ਪੋਰਟ ਤੇ ਕੀ ਖਾਸ ਗੱਲ ਹੈ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਚਲੋ ਜੇ ਸਿਕਿਉਰਿਟੀ ਦੀ ਗੱਲ ਹੈ ਕਾਰਗੋ ਕਰ ਦਿਓ